ਪੰਜਾਬੀ ਕਲਾ ਨੂੰ ਜਗਤ ਭਰ 'ਚ ਜਿਨ੍ਹਾਂ ਨੇ ਇੱਕ ਜਿਸ ਸਰੂਪ 'ਚ ਮਨਵਾਇਆ ਹੈ ਔਰ ਸਾਨੂੰ ਇੰਝ ਲੱਗਦਾ ਕਿ ਜਿਵੇਂ ਸਾਡੇ ਵੱਸੋਂ ਦੀ ਨਾ ਇੱਕ ਬੜੀ ਗੂੜੀ ਬੜੀ ਗਿਆਨੀ ਸਿਆਣੀ ਮਾਂ ਜਿਹੜੀ ਸਾਡੀ ਇਸ ਕਲਾ ਦੇ ਖੇਤਰ ਜਿਹਨੂੰ ਫਿਲਮ ਦੇਖਦੇ ਹਾਂ ਅਤੇ ਉਹ ਵੱਖੋ ਵੱਖ ਫਿਲਮਾਂ 'ਚ ਵੱਖੋ ਵੱਖ ਇਹਨਾਂ ਦੇ ਰੋਲ ਹੁੰਦੇ ਨੇ ਪਰ ਇੰਝ ਲੱਗਦਾ ਇੰਨੀ ਅੰਪਲੰਤ ਜਾਗਦੀ ਇੰਝ ਲੱਗਦਾ ਸਾਡੇ ਪਿੰਡ ਦੀ ਸਾਡੀ ਵਟਕੀ ਹੈ ਸਾਡੀ ਮਾਈ ਹੈ ਅਤੇ ਉਹਨਾਂ ਨੇ ਜਿਸ ਤਰ੍ਹਾਂ ਜਿਸ ਨੈਚੁਰਲ ਸੁਭਾਅ 'ਚ ਆਪਣੇ ਕਿਰਦਾਰ ਨਿਭਾਏ ਨੇ ਔਰ ਪੂਰੀ ਪੰਜਾਬੀ ਕਲਾ ਦੇ ਖੇਤਰ 'ਚ ਇੱਕ ਤਰ੍ਹਾਂ ਸਮਝੋ ਕਿ ਸਾਰੇ ਪੰਜਾਬੀਆਂ ਦੀ ਮਾਂ ਹੋ ਨਿਤਰੀ ਨੇ। ਮੈਂ ਗੁਰਪ੍ਰੀਤ ਭੰਗੂ ਜੀ ਹੋਰਾਂ ਨੂੰ ਕਹਾਂਗਾ ਕਿ ਉਹ ਸਾਡੇ ਉਚੇਚੇ ਪ੍ਰਾਹੁਣੇ ਦੇ ਤੌਰ 'ਤੇ ਆਪਣੇ ਪਿਆਰ ਭਰੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਖੁੱਲ੍ਹੀਆਂ ਤਾੜੀਆਂ 'ਚ ਐਵੇਂ ਜਾਗ ਬਹੁਤ ਥੋੜ੍ਹੇ ਜਿਹੇ ਐਡਾ ਕਿਹੜਾ ਕੋਈ ਬਹੁਤ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ। ਮੈਂ ਬਹੁਤ ਭਾਵੁਕ ਹਾਂ। ਪਹਿਲਾਂ ਤਾਂ ਮੇਰੇ ਧੰਨ ਭਾਗ ਕਿ ਮੈਂ ਆਪਣੀ ਧਰਤੀ ਤੇ ਪੈਰ ਪਾਇਆ ਜਿਹੜੇ ਇੰਨਾ ਸਾਲਾਂ ਤੋਂ ਅਸੀਂ ਤੜਪਦੇ ਰਹੇ ਤੇ ਅਸੀਂ ਆਪਣੀ ਅਰਦਾਸ 'ਚ ਵੀ ਇਹੀ ਕਹਿੰਦੇ ਰਹੇ ਕਿ ਬਾਬਾ ਨਾਨਕ ਅਸੀਂ ਉੱਥੇ ਚੱਲੀਏ। ਸੋ ਤੁਹਾਡੇ ਸਾਰਿਆਂ ਦੇ ਧੰਨਵਾਦ ਕਿ ਤੁਸੀਂ ਸਾਨੂੰ ਬੁਲਾ ਕੇ ਇੰਨਾ ਮਾਣ ਬਖਸ਼ਿਆ ਇੰਨੀ ਮੁਹੱਬਤ ਦਿੱਤੀ ਅਤੇ ਅਸੀਂ ਸਦਾ ਹੀ ਇਹਦੇ ਲਈ ਤੁਹਾਡੇ ਰਿਣੀ ਰਵਾਂਗੇ। ਆਪਾਂ ਇਕੱਠੇ ਹੋਏ ਮੈਂ ਤਾਂ ਇੱਕੋ ਗੱਲ ਹੋਰ ਸਾਂਝੀ ਕਰ ਰਹੀ ਹਾਂ ਕਿ ਬਹੁਤ ਦੇਰ ਤੋਂ ਅਸੀਂ ਜਿਹੜੇ ਉਸੇ ਪੰਜਾਬ 'ਚ ਇਕੱਠੇ ਸੀ ਤੁਸੀਂ ਸਾਨੂੰ ਵਿਛੜਿਆਂ ਨੂੰ ਮਿਲਵਾਤਾ। ਇੱਥੇ ਬਹੁਤ ਸਾਰੇ ਅਸੀਂ ਇਕੱਠੇ ਹੋਏ ਹਾਂ। ਪੰਜਾਬੀ ਮਾਂ ਬੋਲੀ ਮਾਖਿਓ ਮਿੱਠੀ ਇਹਦੇ ਬਾਰੇ ਹਮੇਸ਼ਾ ਹੀ ਕਹਿੰਦੇ ਹਾਂ ਕਿ ਮਾਂ ਬੋਲੀ ਨੂੰ ਭੁੱਲ ਜਾਓਗੇ ਕੱਖਾਂ ਵਾਂਗੂ ਰੁਲ ਜਾਓਗੇ ਅਤੇ ਅਸੀਂ ਕੱਖ ਨਹੀਂ ਬਣਨਾ ਅਸੀਂ ਰੁਲਣਾ ਨਹੀਂ। ਮਾਣ ਮਹਿਸੂਸ ਹੋ ਰਿਹਾ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਜਸਵੰਤ ਜਫਰ ਜੀ ਜਿਨ੍ਹਾਂ ਨੂੰ ਹਮੇਸ਼ਾ ਮੈਂ ਸੁਣਦੀ ਰਹਿੰਦੀ ਹਾਂ। ਸਾਡੇ ਪੰਜਾਬ ਦਾ ਮਾਣ ਦੋਨੇ ਪੰਜਾਬਾਂ ਦਾ ਮਾਣ। ਤੁਸੀਂ ਸਾਰਿਆਂ ਨੇ ਸਾਨੂੰ ਬਹੁਤ ਮੁਹੱਬਤ ਕੀਤੀ। ਕੱਲ੍ਹ ਅਸੀਂ ਆਏ ਹਾਂ ਅਤੇ ਮੈਨੂੰ ਲੱਗਦਾ ਹੀ ਨਹੀਂ ਕਿ ਅਸੀਂ ਕਦੇ ਪਹਿਲਾਂ ਮਿਲੇ ਨਹੀਂ ਸੀ ਜਾਂ ਇੱਥੇ ਕਦੇ ਆਏ ਨਹੀਂ ਸੀ। ਇੰਨੀ ਮੁਹੱਬਤ ਇੰਨਾ ਪਿਆਰ ਇੰਨਾ ਸਤਿਕਾਰ ਸ਼ਾਇਦ ਕੋਈ ਚੰਗੇ ਕਰਮ ਕੀਤੇ ਸੀ ਕਿ ਆਪਾਂ ਦੀ ਗਲਵੱਕੜੀ ਪੈ ਗਈ। ਮੈਂ ਇਹੀ ਦੁਆ ਕਰਦੀ ਹਾਂ ਕਿ ਇਹ ਗਲਵੱਕੜੀ ਹਮੇਸ਼ਾ ਪਵੇ ਅਤੇ ਇਹ ਕਾਨਫਰੰਸਾਂ ਹੁੰਦੀਆਂ ਰਹਿਣ ਅਤੇ ਅਸੀਂ ਹਰੇਕ ਸਾਲ ਤੁਹਾਡੇ ਦਰਸ਼ਨ ਕਰਨ ਅਤੇ ਤੁਹਾਨੂੰ ਪਿਆਰ ਮੁਹੱਬਤ ਕਰਨ ਦੁਬਾਰਾ ਇਸ ਧਰਤੀ 'ਤੇ ਬਾਰ-ਬਾਰ ਆਉਂਦੇ ਰਹੀਏ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਹੱਬਤਾਂ ਪਿਆਰ ਸਤਿਕਾਰ। ਥੈਂਕ ਯੂ। ਬਹੁਤ ਮੁਹੱਬਤ। ਹਾਂ ਗੁਰਪ੍ਰੀਤ ਭੰਗੂ ਜੀ ਸੱਚੀ ਮੁੱਚੀ ਜਿੰਨੇ ਜਿੰਨੇ ਕਹਿੰਦੇ ਕਹਾਉਂਦੇ ਆਪਣੇ ਆਪਣੇ ਪਿੰਡ 'ਚ ਆਪਣੇ ਆਪਣੇ ਖੇਤਰ 'ਚ ਵੱਡੇ ਵੱਡੇ ਨਾਮੀ ਜੀ ਆਏ ਨੇ ਚੜ੍ਹਦੇ ਪੰਜਾਬ 'ਚ ਅਸੀਂ ਵੇਖਦੇ ਹਾਂ ਜਿਨ੍ਹਾਂ ਨੂੰ ਸੁਣਨੇ ਹਾਂ। ਜੀ ਤਾਂ ਕਰਦਾ ਸਾਰਿਆਂ ਦੇ ਇਸੇ ਤਰ੍ਹਾਂ ਵਿਚਾਰ ਸਾਰਿਆਂ ਦਾ ਪਿਆਰ ਸਾਰਿਆਂ ਦੇ ਅਹਿਸਾਸ ਜਜ਼ਬੇ ਇਸ ਵੇਲੇ ਜੋ ਉਹਨਾਂ ਦੇ ਚੱਲ ਵੇਖ ਰਹੇ ਲਾਹੌਰ ਨੂੰ ਜਿਵੇਂ ਸਾਡੇ ਨਾਲ ਜਲੰਧਰ ਹੁਸ਼ਿਆਰਪੁਰ ਮੈਂ ਜਾਵਾਂ ਅਤੇ ਮੈਂ ਉੱਥੇ ਮੈਂ ਭਾਵੁਕ ਹੋ ਜਾਂਦਾ। ਹਾਲਾਂਕਿ ਮੈਂ ਜੰਮਿਆ ਇੱਧਰ ਹਾਂ ਪਰ ਉਹ ਜਿਸਲੇ ਚੱਬਿਆਂ ਵਾਲੀ ਜੀ ਸ਼ਾਮ 84 ਦੀ ਸੋ ਇਹ ਬੜੀਆਂ ਲੰਮੀਆਂ ਦਰਦ ਕਹਾਣੀਆਂ ਨੇ। ਕਹਿੰਦੇ ਕਹਾਣੀ ਦੇਸ਼ ਪੰਜਾਬ ਦੀ ਪੱਥਰ ਦਹਿਰਵਾ ਅਤੇ ਸਾਡੇ ਨਾਲ ਜੋ ਹੋਈ ਹੈ ਬੜੀ ਦੁਨੀਆ 'ਚ ਇੰਝ ਨਹੀਂ ਹੋਈ। ਇੱਦਾਂ ਦੀ ਹਿਜਰਤ ਅਸੀਂ ਨਹੀਂ ਵੇਖੀ ਇਸ ਤਰ੍ਹਾਂ ਦਾ ਘੱਲੂਘਾਰਾ ਅਸੀਂ ਨਹੀਂ ਵੇਖਿਆ ਇਸ ਧਰਤੀ ਨੇ। ਲੇਕਿਨ ਮੈਂ ਹਿੰਮਤ ਦੀ ਦਾਤ ਦੇਣਾ ਪੰਜਾਬੀਆਂ ਦੀ ਕਿ ਐਡੀ ਵੱਡੀ ਕਤਲਾਮ ਐਡਾ ਵੱਡਾ ਪਾੜਾ ਐਡੀ ਵੱਡੀ ਹਿਜਰਤ ਤੋਂ ਬਾਅਦ ਵੀ ਇਸ ਵੇਲੇ ਵੀ ਪੂਰੀ ਦੁਨੀਆ 'ਚ ਜੇ ਕਿਸੇ ਕੌਮ ਦਾ ਡਾਂਕਾ ਵੱਜਦਾ ਜੇ ਕਿਸੇ ਕੌਮ ਦਾ ਬੋਲਬਾਲਾ ਹੈ ਉਹਦੇ ਸੁਰ ਉਹਦੀ ਆਵਾਜ਼ ਗਰਜਦੀ ਹੈ ਪੂਰੀ ਦੁਨੀਆ 'ਚ ਤਾਂ ਪੰਜਾਬੀ ਹੈ। ਕੋਈ ਗੱਲ ਨਹੀਂ ਇੱਕ ਦਿਨ ਖਿੜਨਗੇ ਗੁਲਾਬ ਉਦਾਸ ਨਾ ਹੋ ਮੇਰੇ ਪੰਜਾਬ ਉਦਾਸ ਨਾ ਹੋ।